ਆਪਾਂ ਹਰੀਕੇਨ ਇਆਨ ਦੀ ਜੋ ਤਬਾਹੀ ਮਚਾਈ ਆ ਫਲੋਰੀਡਾ ਦੇ ਵਿੱਚ, $47 ਬਿਲੀਅਨ ਦਾ ਨੁਕਸਾਨ ਪ੍ਰਾਪਰਟੀ ਦਾ ਹੋਇਆ, ਬੀ ਲਾਈਕ ਬਿਲੀਅਨ। ਸੋ ਇਹ ਸਾਰੀ ਖਬਰ ਸਾਂਝੀ ਕਰਨ ਤੋਂ ਪਹਿਲਾਂ ਇੱਕ ਪੋਜ਼ਿਟਿਵ ਖਬਰ ਸਾਂਝੀ ਕਰਦੇ ਜਾਈਏ ਵੀ ਦੁਨੀਆ ਦੇ ਵਿੱਚ ਬਹੁਤ ਲੋਕ ਇਦਾਂ ਦੇ ਵੀ ਆ ਜਿਹੜੇ ਅੱਜ ਦੀ ਡੇਟ ਦੇ ਵਿੱਚ ਵੀ ਹੋਰ ਲੋਕਾਂ ਦੀ ਹੈਲਪ ਕਰਨਾ ਚਾਹੁੰਦੇ ਹੈਗੇ ਆ। ਕਹਿੰਦੇ ਵੀ 84 ਸਾਲਾਂ ਦੀ ਇੱਕ ਬਜ਼ੁਰਗ ਔਰਤ ਫਲੋਰੀਡਾ ਦੇ ਵਿੱਚ ਆਪਣੇ ਘਰ ਦੇ ਵਿੱਚ ਹੀ ਫਸ ਗਈ ਤੇ ਨਾ ਤਾਂ ਉਹਦਾ ਫੋਨ ਚੱਲਦਾ ਸੀ ਤੇ ਨਾ ਹੀ ਘਰ ਦੀ ਜਿਹੜੀ ਲੈਂਡਲਾਈਨ ਵਾਲਾ ਫੋਨ ਸੀ, ਨਾ ਹੀ ਸੈੱਲ ਫੋਨ। ਤੇ ਉਸ ਦੀ ਕੁੜੀ ਜੋ ਕਿ ਲਾਸ ਵੈਗਸ ਦੇ ਵਿੱਚ ਰਹਿੰਦੀ ਆ, ਕ੍ਰਿਸਚੀਅਨ ਬੋਮਲੇਜ਼, ਉਸ ਨੇ ਸੋਸ਼ਲ ਮੀਡੀਆ ਦੇ ਉੱਤੇ ਪੋਸਟ ਪਾਈ ਵੀ ਕੋਈ ਮੇਰੀ ਮਦਰ ਨੂੰ ਜਾ ਕੇ ਦੇਖ ਸਕਦਾ ਆ ਜਾਂ ਬਚਾ ਸਕਦਾ ਹੈਗਾ। ਸੋ ਸੋਸ਼ਲ ਮੀਡੀਆ ਦੀ ਇਹ ਪੋਸਟ ਦੇਖ ਕੇ ਇੱਕ ਗੁੱਡ ਸਮਾਰਟਨ, ਇੱਕ ਜਿਹੜੇ ਵਧੀਆ ਲੋਕ ਜਿਨ੍ਹਾਂ ਨੂੰ ਆਪਾਂ ਕਹਿ ਸਕਦੇ ਆ, ਉਹ ਉਸਦੇ ਘਰ ਗਏ। ਉਹਨੇ ਜਾ ਕੇ ਦੇਖਿਆ ਵੀ 84 ਸਾਲਾਂ ਦੀ ਔਰਤ ਘਰ ਦੇ ਵਿੱਚ ਆਪਣੇ ਬੈਠੀ ਸੀ ਤੇ ਬੜੀ ਉਹ ਸਰਪ੍ਰਾਈਜ਼ ਹੋਈ ਦੇਖ ਕੇ। ਤੇ ਉਹਦੇ ਘਰ ਦੇ ਉੱਤੇ ਇੱਕ ਪਾਮ ਟਰੀ ਵੀ ਡਿੱਗਿਆ ਹੋਇਆ ਸੀ, ਰੂਫ ਉਡੀ ਹੋਈ ਸੀ। ਤੇ ਸਭ ਤੋਂ ਪਹਿਲਾਂ ਤਾਂ ਜੋ ਇਹ ਗੁੱਡ ਸਮਾਰਟੀਅਨ ਸੀ, ਉਸਨੇ ਉਸਦੀ ਬੇਟੀ ਦੇ ਨਾਲ, ਜੋ ਲਾਸ ਵੈਗਸ ਦੇ ਵਿੱਚ ਏਡੀ ਦੂਰ ਸੀ, ਉਹਦੇ ਨਾਲ ਗੱਲਬਾਤ ਕਰਾਈ। ਸ਼ੈਨੇ ਪ੍ਰਾਈਵੇਟ, 26 ਸਾਲਾਂ ਦੇ। ਤੇ ਉਹ ਕਹਿੰਦੀ ਵੀ ਉਸਨੇ ਦੱਸਿਆ ਵੀ ਮੇਰਾ ਖੁਦ ਦਾ ਘਰ ਇਸ ਤੂਫਾਨ ਦੇ ਵਿੱਚ ਉੱਡ ਗਿਆ ਹੈਗਾ ਤੇ ਸਾਡੇ ਕੋਲ ਹੁਣ ਰਹਿਣ ਲਈ ਜਗ੍ਹਾ ਨਹੀਂ ਤੇ ਅਸੀਂ ਇੱਥੋਂ ਪਾਰ ਦੂਸਰੀ ਸਾਈਡ ਜਾਣਾ ਹੈਗਾ ਆ, ਕਿਉਂਕਿ ਉਹ ਛੋਟਾ ਜਿਹਾ ਆਈਲੈਂਡ ਵੀ ਸੀਗਾ, ਕਿਉਂਕਿ ਆਲੇ ਦੁਆਲੇ ਸਾਰੇ ਪਾਣੀ ਸੀ, ਉਹ ਜਿੰਨੇ ਵੀ ਘਰ ਸੀਗੇ ਉਹਨਾਂ ਦੇ। ਸੋ ਉਹਨਾਂ ਨੇ ਉਸ ਬਜ਼ੁਰਗ ਔਰਤ ਨੂੰ ਨਾਲ ਲਿਜਾ ਕੇ ਬੋਟ ਦੇ ਵਿੱਚ ਦੂਸਰੀ ਸਾਈਡ ਲੱਗਾ ਜਿੱਥੇ ਪਾਣੀ ਘੱਟ ਸੀ ਤੇ ਬਿਲਕੁਲ ਸਹੀ ਜਗ੍ਹਾ ਦੇ ਉੱਤੇ ਪਹੁੰਚਾ ਦਿੱਤਾ। ਸੋ ਬੋਮਲੇਜ਼ ਜੋ ਲਾਸ ਵੈਗਸ ਦੇ ਵਿੱਚ ਰਹਿੰਦੀ ਆ, ਉਸਨੇ ਕਹਿੰਦੀ ਵੀ ਮੈਂ ਇਹ ਇੱਕ ਅਣਜਾਣ ਬੰਦਾ ਜਿਹੜਾ ਸਟ੍ਰੇਂਜਰ ਸੀ, ਉਹਦਾ ਬਹੁਤ ਬਹੁਤ ਧੰਨਵਾਦ ਕਰਦੀ ਆ। ਇਦਾਂ ਦੇ ਲੋਕ ਵੀ ਦੁਨੀਆ ਦੇ ਵਿੱਚ ਹੈਗੇ ਆ ਜਿਨ੍ਹਾਂ ਨੇ ਸੋਸ਼ਲ ਮੀਡੀਆ 'ਚ ਦੇਖਿਆ ਵੀ ਇੱਕ ਬਜ਼ੁਰਗ ਔਰਤ ਆ, ਆਲੇ ਦੁਆਲੇ ਸਾਰਾ ਘਰ ਉਹਦਾ ਪਾਣੀ 'ਚ ਹਾਰ ਗਿਆ, ਬੋਟ 'ਚ ਜਾਣਾ ਪਿਆ ਉਹਨਾਂ ਨੂੰ ਉਸ ਬਜ਼ੁਰਗ ਔਰਤ ਦੇ ਘਰ। ਤੇ ਜੇ ਉਹ ਨਾ ਜਾ ਸਕਦੇ ਤਾਂ ਸ਼ਾਇਦ ਉਹ ਬਜ਼ੁਰਗ ਔਰਤ ਦੀ ਮੌਤ ਵੀ ਹੋ ਜਾਂਦੀ ਫਿਊਚਰ 'ਚ, ਕਿਉਂਕਿ ਕੋਈ ਫੋਨ ਨਹੀਂ, ਕੋਈ ਕੁਛ ਨਹੀਂ, ਉਹ ਉੱਥੋਂ ਨਿਕਲ ਨਹੀਂ ਸਕੀ। ਕਹਿੰਦੇ ਵੀ ਜਿਹੜੇ ਪਹਿਲਾਂ ਉਹਨਾਂ ਨੇ ਪੁਲਿਸ ਨੇ ਵੀ ਕਾਲਸ ਕੀਤੀਆਂ ਸੀਆਂ, ਸਮਹਾਉ ਮਿਸ ਕਰ ਗਏ ਵੀ ਉਸ ਨੂੰ ਉੱਥੋਂ ਲਿਜਾ ਨਹੀਂ ਸਕੇ। ਸੋ ਬਹੁਤ ਹੀ ਵਧੀਆ ਖਬਰ ਇਹ ਫਲੋਰੀਡਾ ਤੋਂ ਆਈ ਆ ਵੀ ਇੱਕ ਬਜ਼ੁਰਗ ਔਰਤ ਨੂੰ ਕਿਸ ਤਰ੍ਹਾਂ ਸੋਸ਼ਲ ਮੀਡੀਆ ਤੇ ਖਬਰ ਦੇਖ ਕੇ ਇੱਕ ਉਸ ਪਰਿਵਾਰ ਨੇ ਬਚਾਇਆ ਜਿਸ ਦਾ ਖੁਦ ਦਾ ਘਰ ਇਸ ਤੂਫਾਨ ਦੇ ਵਿੱਚ ਉੱਡ ਗਿਆ। ਜੀ, ਅਜਿਹੀ ਡਾਰਕ ਟਾਈਮ ਦੇ ਉੱਤੇ ਇੱਦਾਂ ਦੀਆਂ ਪੋਜ਼ੀਟਿਵ ਨਿਊਜ਼, ਇੱਦਾਂ ਦੀਆਂ ਚੰਗੀਆਂ ਖਬਰਾਂ, ਇੱਕ ਦੂਜੇ ਦੀ ਮਦਦ ਕਰਨ ਵਾਲੀਆਂ ਜਿਹੜੀਆਂ ਚੀਜ਼ਾਂ ਆ, ਉਹ ਉਤਸ਼ਾਹ ਵੀ ਵਧਾਉਂਦੀਆਂ ਤੇ ਲੋਕਾਂ ਦਾ ਇੱਕ ਦੂਜੇ ਦੇ ਪ੍ਰਤੀ ਪਿਆਰ, ਪ੍ਰੇਮ, ਇਤਫਾਕ ਜਿਹੜਾ ਆ ਉਹ ਵੀ ਜਿਹੜੀਆਂ ਉਹ ਦਰਸਾਉਂਦੀਆਂ ਆ।